गुरुरे ब्रह्मा गुरुरे विष्णु गुरुरे देवो महेश्वरा गुरुरे साक्षात् परब्रह्म तस्मै श्री गुरुवे नमः। ध्यान मूलम गुरुमूर्ति पूजा मूलम गुरुपदम मंत्र मूलम गुरुवाक्यम मोक्ष मूलम गुरु कृपा। बोले सतगुरुदेव महाराज की जय। बोलो श्री राम जय राम जय जय राम। श्री राम जय राम जय जय राम। बोलो श्री बोलो श्री राम जय राम जय जय। आदरणीय पूजनीय प्रता सिमरनीय महंत जी महाराज के चरणों में मेरा कोटि कोटि प्रणाम। गुरु प्यारी संगत के हृदय च बैठे मेरे परम पिता परमात्मा के चरणों में कोटि कोटि प्रणाम। बोलो श्री राम जय श्री राम जय राम जय जय राम। बोलो श्री राम जय राम जय श्री राम जय बड़े भागां दे हुंदे ने जेड़े सत्संग आंदे ने। प्रभु की किसी संत ने पूछा प्रभु जिस मौके तुम बड़े खुश होंगे हो। उन्हें कहा जिस मौके मैं बड़ा खुश होना ना तो सत्संग बहन का मौका देना मैं। बड़ी दुनिया है अगे पिछे सत्संग वही आता है जिहदे किते पूरे जन्म से भाग उहदे हुंदे ने फिर संगत आने का मौका मिलता है। बड़ी बड़ी दूरा संगत आई दी है। मकेरिया तो संगत आई दी है। महाराज जी नवे शहर बड़ी संगत आई दी है ना। यही कमाई है, यही कुछ नाल जाना है, बाकी कुछ नहीं नाल जाना। एक भजन थ्रू एक भजन के माध्यम से दसते पे बुढ़ापे दे विच कोई कोई याद आता है
ਜਿਹੜਾ ਕੁਝ ਬਚਪਨ 'ਚ ਸਿੱਖੇ ਦਾ ਕੀਤੇ ਦਾ ਹੈ, ਬਾਕੀ ਕੁਝ ਯਾਦ ਨਹੀਂ ਆਉਂਦਾ। ਅਸੀਂ ਹਰਿਦੁਆਰ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ 'ਚ ਰੁਕਣੇ ਹੁੰਦੇ ਹਾਂ ਪਹਿਲਾਂ, ਹੁਣ ਸਾਡੇ ਗੁਰਦੇਵ ਦਾ ਆਸ਼ਰਮ ਤਕਰੀਬਨ ਬਣ ਗਿਆ। ਉਹ ਕਹਿੰਦੇ ਸੀ ਕਿ ਸ਼ਾਮਾਂ ਵੇਲੇ ਜਦੋਂ ਸੌਣ ਲੱਗਣਾ ਨਾ, ਭਾਵੇਂ 10 ਮਿੰਟ ਹੀ ਕਰਨਾ, ਲੇਕਿਨ ਮਰਨ ਦਾ ਵੀ ਅਭਿਆਸ ਕਰਨਾ ਕਿ ਮੈਂ ਆਪਣੀ ਮ੍ਰਿਤੂ ਸ਼ਈਆ ਪਰਾਂ ਔਰ ਮੈਂ ਇਸ ਤਰੀਕੇ ਕੇ ਨਾਲ ਭਗਵਾਨ ਦੀ ਵਿੱਚ ਲੀਨ ਹੋ ਜਾਣਾ, ਤਾਂ ਹੀ ਉਸ ਟਾਈਮ ਵੀ ਯਾਦ ਆਉਂਦੀ ਹੈ। ਬਾਕੀ ਤੁਸੀਂ ਆਖੋ ਕਿ ਮੈਂ ਬੁਢਾਪੇ ਦੇ ਵਿੱਚ ਸਭ ਕੁਝ ਕਰ ਲਾਂਗਾ, ਕੁਛ ਨਹੀਂ ਕਰ ਸਕਦਾ। ਸੱਜਣੋ, ਇਹ ਜਿਹੜਾ ਸਿਮਰਨ ਹੈ ਨਾ, ਉਹ ਵੀ ਸਮੇਂ ਕਰਨਾ ਹੁੰਦਾ ਜੀ। ਸਿਮਰਨ ਹੀ ਸਭ ਕੁਛ ਹੈ। ਜਿਨ੍ਹਾਂ ਨੇ ਸਿਮਰਨ ਕਰਨਾ ਹੈ, ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਉਹਨੇ ਕੁਛ ਪਾਇਆ ਹੈ, ਬਾਕੀ ਕੁਛ ਨਹੀਂ ਦੇ। ਇਹ ਜਿਹੜਾ ਕਲਯੁਗ ਹੈ, ਕਲਯੁਗ ਦਾ ਕੋਈ ਯੁਗ ਨਹੀਂ, ਲੇਕਿਨ ਅਗਰ ਇਸका ਸਹੀ ਉਪਯੋਗ ਕਰਦੇ ਨੇ ਜਿਹੜੇ ਲੋਕ, ਕਲਯੁਗ ਇੱਕ ਨਾਮ ਅਧਾਰਾ, ਸਿਮਰ ਸਿਮਰ ਜਨ ਉਤਰੇ ਪਾਰਾ। ਸਿਮਰਨ ਹੀ ਸਭ ਕੁਛ ਹੈ। ਸਿਮਰਨ ਕਰੋ, ਇਹਦਾ ਹੀ ਅਭਿਆਸ ਕਰੋ। ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ, ਬੋਲੋ ਇੱਕ ਕਥਾ ਹੁੰਦੀ ਹੈ ਗੱਜ ਔਰ ਗ੍ਰਾਹ ਦੀ। ਗੱਜ ਜਿਹੜਾ ਹਾਥੀ, ਉਹ ਇੱਕ ਦਿਨ ਸਾਰੇ ਪਰਿਵਾਰ ਕੀ ਲੈ ਗਏ, ਇੱਕ ਸਰੋਵਰ ਦੇ ਵਿੱਚ ਗਿਆ। ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਪਿਆ, ਹਾਥੀਆਂ ਦੀ, ਬੱਚਿਆਂ ਦੀ, ਸਾਰਿਆਂ ਦੀ ਮਲ ਮਲ ਕੇ ਨਹਾਉਂਦਾ ਪਿਆ ਉਹ, ਲੇਕਿਨ ਉਹਦਾ ਪੈਰ ਜਿਹੜਾ ਹੈ ਉਹ ਗ੍ਰਾਹ ਨੇ ਪਕੜ ਲਿਆ ਹੈ। ਆਸਤਾ ਆਸਤਾ ਉਹਨੇ ਪਹਿਲਾਂ ਸੋਚਿਆ ਕਿ ਇਹ ਨਾਰਮਲ ਹੀ ਕੁਛ ਹੈ। ਉਹ ਕਰਦਿਆਂ ਕਰਦਿਆਂ ਇੱਕ ਟਾਈਮ ਉਹ ਆਇਆ ਕਿ ਉਹਨੇ ਜਿਸ ਮੌਕੇ ਪਰ ਬਾਕੀ ਵਾਲੇ ਆਪਣੇ ਪਰਿਵਾਰ ਵੀ ਦੱਸਿਆ ਕਿ ਮੈਨੂੰ ਇੰਨੀ ਜ਼ਿਆਦਾ ਪੈਰ ਫੜ ਲਿਆ ਕਿ ਹੈ ਨਾ, ਔਰ ਮੇਰਾ ਬੰਦੋਬਸਤ ਕਰੋ, ਮੈਨੂੰ ਬਾਹਰ ਨਹੀਂ ਨਿਕਲਦਾ ਪਿਆ। ਬਾਕੀ ਵਾਲੇ ਸਾਥੀਆਂ ਨੇ ਉਹਦੀ ਸੁੰਡ ਫੜ ਕੇ ਖਿੱਚਿਆ, ਬੱਚਿਆਂ ਨੇ ਖਿੱਚਿਆ, ਹਾਥੀਆਂ ਨੇ ਖਿੱਚਿਆ, ਹੱਥਾਂ ਨੇ ਖਿੱਚਿਆ, ਲੇਕਿਨ ਉਹ ਨਹੀਂ ਨਿਕਲ ਸਕਿਆ। ਇੰਝ ਹੀ ਆਸਤਾ ਆਸਤਾ ਕਰਦਿਆਂ ਉਹ ਛੱਡ ਕੇ ਚਲ ਗਏ। ਉਹਨੇ ਕਿਹਾ ਭਾਈ ਹੁਣ ਤੇਰੇ ਕਹਿੰਦਾ ਤਾਂ ਨਹੀਂ ਬਚਿਆ ਰਹਿਣ ਹੁੰਦਾ, ਭੁੱਖ ਵੀ ਲੱਗੀ ਹੈ, ਸਭ ਕੁਝ ਹੋਇਆ, ਇਸ ਕਰਕੇ ਇਹ ਇੱਕ ਸਚਾਈ ਸਾਡੇ ਜੀਵਨ ਦੀ ਹੈ। ਇੰਝ ਹੀ ਇੱਕ ਦਿਨ ਸਾਰਿਆਂ ਨੇ ਛੱਡ ਦੇਣਾ, ਜਿਸ ਮੌਕੇ ਬੁਢਾਪਾ ਆਉਣਾ, ਲਾਸਟ ਵਿੱਚ ਕਿਸੇ ਨੇ ਨਹੀਂ ਬਣਨਾ। ਉਹ ਇੱਕ ਪ੍ਰਭੂ ਦਾ ਕਿਸੇ ਨੇ ਸਿਮਰਨ ਕੀਤੇ ਦਾ, ਉਹਨਾਂ ਹਾਥੀ ਆਦੇ ਨੇ ਜਿਸ ਨੂੰ ਕਿ ਰਾਈ ਦੇ ਦਾਣੇ ਦੇ ਨਾਲ ਇੱਕ ਉਹਦੀ ਸੁੰਡ ਬਾਹਰ ਰਹੀ ਹੈ, ਮੈਂ ਪ੍ਰਭੂ ਦੀ ਪੁਕਾਰਿਆ ਤਾਂ ਪ੍ਰਭੂ ਉਸੇ ਟਾਈਮ ਹਾਜ਼ਰ ਹੋ ਗਏ ਨੇ। ਪ੍ਰਭੂ ਨੇ ਉਸ ਗ੍ਰਾਹ ਦਾ ਸਿਰ ਕੱਟਿਆ ਔਰ ਹਾਥੀ ਜੀ ਬਾਹਰ ਕੱਢਿਆ। ਭਗਵਾਨ ਨੇ ਹਾਥੀ ਨੂੰ ਪਹਿਲਾਂ ਉਸ ਗ੍ਰਾਹ ਦੀ ਮੋਕਸ਼ ਦਿੱਤਾ ਹੈ, ਔਰ ਹਾਥੀ ਨੇ ਸਵਾਲ ਕੀਤਾ ਕਿ ਪ੍ਰਭੂ ਇਹ ਦੁਸ਼ਮਣ ਹੈ ਮੇਰਾ, और इस बंदे की इसकी मतलब इस जीव की तुमने पहला मोक्ष दिता मेरे को। उन्हें कहा जेडे मेरे भगतां दे मेरे संतां दे पैर पकड़ते हैं मैं उन्होंने भी मोक्ष नहीं छड़ना। इस करके लोग संतां दे ब्राह्मणों के पैरियां च लाते हैं। सच्चिदानंद भगवान की जय। पर इस चीज पर जिहड़ा बंदा भगवान पर दृढ़ विश्वास करता है, ये नहीं कि सवेरे सवेरे शिव जी को जल चढ़ाते हैं तो शामी वेले कदे कबरां पर जाके आदमी रगड़ते हैं, वो गल बनती नहीं। भगवान पर दृढ़ विश्वास, जब तक तुम विश्वास नहीं करोगे, द्रौपदी जिन्ना चर द्रौपदी ने जिस मौके तीर हरण होया था, द्रौपदी ने देखा पहला पितामह मेरे 5 पति ने जिन्हें 1000 हाथियों का बल है, लेकिन कुछ नहीं। जिस मौके लास्ट में भगवान की पुकारिया
ਪਰ ਜਿਸ ਮੌਕੇ ਫਿਰ ਵੀ ਉਹਨੇ ਸਾੜੀ ਕਦੇ ਜੀ ਮੂੰਹ 'ਚ ਦਬਾਉਂਦੀ ਹੈ, ਕਦੇ ਹੱਥਾਂ 'ਚ ਪਕੜਦੀ ਹੈ, ਪਰ ਨਹੀਂ ਜਿਸ ਮੌਕੇ ਨਾਲ ਸਭ ਕੁਝ ਛੁੱਟਦਾ ਭਗਵਾਨ ਲਾਜ ਜਾਏਗੀ ਤੇਰੀ ਜਾਏਗੀ, ਮੇਰਾ ਕੁਛ ਨਹੀਂ। ਪ੍ਰਭੂ ਬਸਤਰ ਬਣ ਕੇ ਉਹਦੇ ਕੋਲ ਆ ਗਏ ਨੇ। ਉਹ ਹਜ਼ਾਰਾਂ ਹਾਥੀਆਂ ਦੇ ਬਾਲ ਵਾਲੇ ਸਾੜੀ ਖਿੱਚ ਕੇ ਵੀ ਹੋਸ਼ ਹੋ ਗਏ ਨੇ, ਲੇਕਿਨ ਉਹਦਾ ਚੀਰ ਹਰਨ ਨਹੀਂ ਕਰ ਸਕੇ। ਇਸ ਕਰਕੇ ਭਗਵਾਨ ਪਰ ਬੜਾ ਵਿਸ਼ਵਾਸ ਕਰਨਾ ਹੈ, ਉਸ ਹੱਦ ਤੱਕ ਵਿਸ਼ਵਾਸ ਕਰਨਾ